ਪਹਿਲੀ ਤਾਂ ਇੱਕ ਇਮੀਗ੍ਰੇਸ਼ਨ ਦੇ ਵਿੱਚ F1 H1 ਵੀਜ਼ੇ ਵਾਲਿਆਂ ਦੇ ਲਈ ਥੋੜ੍ਹੀ ਖਬਰ ਜਿਹੜੀ ਉਹ ਦੱਸ ਜਾਈਏ। USCIS ਨੇ ਜਿਹੜੇ ਸਟੂਡੈਂਟ ਵੀਜ਼ੇ ਤੇ ਆਏ ਹੁੰਦੇ ਆ ਤੇ ਜਦੋਂ F1 ਸਟੇਟਸ ਦੇ ਉੱਤੇ ਉਹ ਜਾਂਦੇ ਨੇ, ਤਾਂ ਕਹਿੰਦੇ ਵੀ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਇੱਥੇ ਅਮਰੀਕਾ 'ਚ ਆ ਕੇ ਪੜ੍ਹਾਈ ਕਰਦੇ ਨੇ ਤੇ ਇਵੈਂਚੁਅਲੀ H1B ਦੇ ਉੱਤੇ ਅਪਲਾਈ ਉਹ ਕਰਦੇ ਨੇ ਤੇ ਉਹਨਾਂ ਨੂੰ $1 ਲੱਖ ਦੀ ਜਿਹੜੀ ਫੀਸ ਆ ਉਸ ਤੋਂ ਛੋਟ ਦੇ ਦਿੱਤੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਵਿਦਿਆਰਥੀਆਂ ਨੂੰ, ਸਟੂਡੈਂਟਸ ਨੂੰ ਇਹ ਚਿੰਤਾ ਜਿਹੜੀ ਉਹ ਸਤਾ ਰਹੀ ਸੀ ਵੀ ਭਾਈ ਜੇ ਇੱਥੇ ਅਸੀਂ F1 ਵੀਜ਼ੇ ਤੋਂ H1B ਦੇ ਉੱਤੇ ਜਾਂਦੇ ਵੀ ਆ ਤੇ ਸਾਡੇ ਲਈ ਕੌਣ $1 ਲੱਖ ਦੀ ਫੀਸ ਜਿਹੜੀ ਉਹ ਭਰੂਗਾ, ਕਿਹੜੀ ਕੰਪਨੀ ਜਿਹੜੀ ਉਹ ਭਰੂਗੀ। ਤਾਂ ਉਹ ਕੰਮ ਜਿਹੜਾ ਉਹ ਖਰਾਬ ਉਹਨਾਂ ਦੇ ਲਈ ਨਜ਼ਰ ਜਿਹੜਾ ਹੋ ਆ ਰਿਹਾ ਸੀਗਾ। ਸੋ ਕਲੈਰੀਫਾਈ ਕੀਤਾ ਆ USCIS ਨੇ ਵੀ ਇਹ ਜਿਹੜੀ ਐਂਟਰੀ ਫੀਸ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਦੁਆਰਾ ਜਿਹੜੀ $1 ਲੱਖ ਦੀ ਲਾਈ ਗਈ ਆ 21 ਸਤੰਬਰ ਤੋਂ ਜਿਹੜੀ ਚਾਲੂ ਹੋ ਚੁੱਕੀ ਆ, ਉਹ ਉਹਨਾਂ ਨਿਆਣਿਆਂ ਦੇ ਉੱਤੇ, ਉਹਨਾਂ ਸਟੂਡੈਂਟਸ ਦੇ ਉੱਤੇ, ਉਹਨਾਂ ਇੰਡੀਵਿਜੂਅਲਸ ਦੇ ਉੱਤੇ ਨਹੀਂ ਹੋਊਗੀ ਜਿਹੜੇ ਚੇਂਜ ਆਫ ਸਟੇਟਸ ਕਰ ਰਹੇ ਆ H1B ਦੇ ਲਈ, ਜਾਂ ਐਕਸਟੈਂਸ਼ਨ ਕਰ ਰਹੇ ਆ ਆਪਣੀ ਉਸ ਸਟੇ ਦੇ ਲਈ, ਤੇ ਜਾਂ ਅਮੈਂਡਮੈਂਟ ਕਰ ਰਹੇ ਆ ਜੇ ਕਿਸੇ ਦਾ ਇੰਪਲੋਇਰ ਚੇਂਜ ਹੁੰਦਾ ਆ। ਸੋ ਬੇਸਿਕਲੀ ਮੁਲਕ ਦੇ ਬਾਹਰੋਂ ਨਵੇਂ ਜਿਹੜੇ H1B ਦੇ ਉੱਤੇ ਆ ਰਹੇ ਨੇ, ਜਿਹੜੇ ਡਾਇਰੈਕਟਲੀ ਜਿੱਦਾਂ TCS ਵਾਲੇ, ਇਨਫੋਸਿਸ ਵਾਲੇ ਤੇ ਹੋਰ ਐਕਸੈਂਚਰ ਵਾਲੇ ਤੇ ਹੋਰ ਵੱਖ-ਵੱਖ ਭਾਰਤ ਦੀਆਂ ਕੰਪਨੀਆਂ ਨੇ ਜਿਹੜਾ H1B ਦੇ ਉੱਤੇ ਇਹ ਗੋਰਖ ਧੰਦਾ ਚਲਾਇਆ ਸੀਗਾ, ਉਹਨਾਂ ਦੇ ਉੱਤੇ $1 ਲੱਖ ਦੀ ਜਿਹੜੀ ਫੀਸ ਆ ਉਹ ਲੱਗੇਗੀ। ਸੋ ਕਲੈਰੀਫਿਕੇਸ਼ਨ ਹੋਣ ਦੇ ਨਾਲ ਸੈਂਕੜੇ ਤੋਂ ਹਜ਼ਾਰਾਂ ਹੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਜਿਹੜੇ F1 ਵੀਜ਼ਾ ਦੇ ਉੱਤੇ ਆ, ਉਹਨਾਂ ਨੂੰ ਟ੍ਰਾਂਜ਼ਿਟ ਕਰਨਾ H1B ਦੇ ਉੱਤੇ ਹੁਣ ਥੋੜ੍ਹਾ ਜਿਹਾ ਆਸਾਨ ਜਿਹੜਾ ਹੋਊਗਾ। ਜਿਹੜੀ ਐਨੂਅਲ ਲੋਟਰੀ ਸਿਲੈਕਸ਼ਨ ਪ੍ਰੋਸੈਸ ਚੱਲਦੀ ਹੀ ਹੈਗੀ ਆ। ਸੋ ਇਹ ਜਿਹੜੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇੱਕ ਕਲੈਰਿਟੀ ਆ USCIS ਨੇ ਇਸ ਦੇ ਵਿੱਚ ਦਿੱਤੀ ਆ। USCIS ਦੀ ਜਿਹੜਾ ਗਾਈਡੈਂਸ ਨੋਟ ਆ ਜੋ ਕਿ ਕੱਲ ਰਾਤ ਨੂੰ ਉਹਨਾਂ ਨੇ ਇਸ਼ੂ ਕੀਤਾ ਆ, ਉਸ ਦੇ ਵਿੱਚ H1B ਪਟੀਸ਼ਨਸ ਨੂੰ ਜਿਹੜਾ ਲੈ ਕੇ ਦੱਸਿਆ, ਅਪਰੂਵਡ ਫਾਰ ਐਨ ਐਕਸਟੈਂਸ਼ਨ ਆਫ ਸਟੇ, ਅਮੈਂਡਮੈਂਟ ਔਰ ਚੇਂਜ ਆਫ ਸਟੇਟਸ including change of employer application will not be subject to proclamation or the associated $100,000 fee। ਸੋ ਇਹ ਸਾਰੇ ਜਾਣੇ ਜਿਹੜੇ ਆ $1 ਲੱਖ ਦੀ ਫੀਸ ਤੋਂ ਜਿਹੜੇ ਉਹ ਬਚ ਗਏ ਨੇ। ਸੋ ਕਹਿੰਦੇ ਵੀ ਇਹ ਬੂਸਟ ਮਿਲੂਗਾ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ ਟ੍ਰਾਂਜੀਸ਼ਨ ਕਰਨਾ ਚਾਹੁੰਦੇ ਆ F1 ਤੋਂ H1 ਦੇ ਲਈ, ਤੇ ਉਹਨਾਂ ਕੰਪਨੀਆਂ ਦੇ ਲਈ ਵੀ ਹਰਜੋਤ ਸਿੰਘ ਜੀ ਇੱਕ ਸੁੱਖ ਦਾ ਸਾਹ ਜਿਹੜਾ ਉਹ ਹੋਊਗਾ ਵੀ ਜਿਹੜੇ ਹਜ਼ਾਰਾਂ ਹੀ ਲੱਖਾਂ ਸਟੂਡੈਂਟ ਇਵੈਂਚੁਅਲੀ ਇੱਥੇ H1B ਦੇ ਉੱਤੇ 65,000 ਟੋਟਲ ਹੁੰਦੇ ਆ, 20,000 ਜਿਹੜਾ ਮਾਸਟਰਸ ਦੇ ਲਈ ਉਹਨਾਂ ਨੇ ਰੱਖਿਆ ਹੁੰਦਾ ਆ, ਵੀ ਉਹਨਾਂ ਦੇ ਵਿੱਚੋਂ ਜੇ ਇੱਥੋਂ ਦੇ ਵਿਦਿਆਰਥੀ ਜਿਹੜੇ ਇੱਥੇ ਪੜ੍ਹੇ ਨੇ ਇੱਥੋਂ ਦੀਆਂ ਯੂਨੀਵਰਸਿਟੀਆਂ 'ਚ, ਜੇ ਉਹਨਾਂ ਨੂੰ H1B ਦੇ ਉੱਤੇ ਰੱਖਿਆ ਜਾਊਗਾ ਤਾਂ ਉਹਨਾਂ ਨੂੰ ਵੀ $1 ਲੱਖ ਦੀ ਫੀਸ ਤੋਂ ਜਿਹੜਾ ਹੁਣ ਬਚਾਅ ਜਿਹੜਾ ਉਹ ਹੋ ਜਾਊਗਾ। ਓਪਨ ਡੋਰਸ ਰਿਪੋਰਟ ਦੇ ਮੁਤਾਬਕ 2023-2024 ਦੇ ਵਿੱਚ 3.3 ਸੋ 3 ਲੱਖ, ਸਵਾ 3 ਲੱਖ ਤੋਂ ਵੱਧ ਜਿਹੜੇ ਇੰਡੀਅਨ ਵਿਦਿਆਰਥੀ ਆ ਉਹ US ਦੀਆਂ ਇੰਸਟੀਟਿਊਸ਼ਨਸ ਦੇ ਵਿੱਚ ਅਨਰੋਲ ਜਿਹੜੇ ਹੋਏ ਆ, ਜਿਨ੍ਹਾਂ ਦੇ ਵਿੱਚੋਂ ਤਕਰੀਬਨ 1,97,556 OPT ਦੇ ਉੱਤੇ ਜਿਹੜੇ ਉਹ ਪਹੁੰਚੇ ਸੀਗੇ। ਸੋ ਜਿਹੜੇ ਵੀ US ਦੇ ਵਿੱਚ ਆਪਣੀ ਸਟੱਡੀ ਕੰਪਲੀਟ ਕਰ ਲੈਂਦੇ ਆ, ਉਹਨਾਂ ਨੂੰ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ OPT ਜਿਸ ਨੂੰ ਆਖਿਆ ਜਾਂਦਾ, ਉਸ ਪ੍ਰੋਗਰਾਮ ਦੇ ਤਹਿਤ 3 ਸਾਲ ਦੀ ਜਿਹੜੀ STEM ਦੇ ਅੰਡਰ, STEM ਫੀਲਡ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਆ। ਉਸ ਦੇ ਦਰਮਿਆਨ ਬਹੁਤ ਸਾਰੇ ਜਿਹੜੇ US ਦੇ ਇੰਪਲੋਇਰ ਆ ਉਹਨਾਂ ਦੇ ਲਈ H1B ਅਪਲਾਈ ਕਰ ਦਿੰਦੇ ਆ। ਕਈਆਂ ਦੀ ਲੋਟਰੀ 'ਚ ਨੰਬਰ ਲੱਗ ਜਾਂਦਾ, ਕਈ ਰਹਿ ਜਾਂਦੇ ਆ, ਕਈ ਮਲਟੀਪਲ ਥਾਵਾਂ ਦੇ ਉੱਤੇ ਜਿਹੜੀ ਉਹ ਕੋਸ਼ਿਸ਼ ਹਰਜੋਤ ਸਿੰਘ ਜੀ ਕਰਦੇ ਰਹਿੰਦੇ ਹੈਗੇ ਆ। ਉਹ ਜੇ ਦੇਖਿਆ ਜਾਵੇ ਹੁਣ ਪੰਜਾਬ ਤੋਂ ਜਿਹੜੇ ਸਟੂਡੈਂਟਸ ਆਉਣ ਦਾ ਜਿਹੜਾ ਚੱਲਣ ਆ ਉਹ ਬਹੁਤ ਜ਼ਿਆਦਾ ਜਿਹੜਾ ਉਹ ਕਾਫੀ ਘੱਟ ਜਿਹੜਾ ਹੋ ਚੁੱਕਾ ਆ। ਪੰਜਾਬ ਦੇ ਜਿਹੜੇ ਹੁਣ ਸਟੂਡੈਂਟ ਵਿਦਿਆਰਥੀ ਆ ਉਹ ਜਾਂ ਕੈਨੇਡਾ ਵੱਲ ਨੂੰ ਤੇ ਜਾਂ ਆਸਟ੍ਰੇਲੀਆ ਵੱਲ ਨੂੰ ਜ਼ਿਆਦਾ ਰੁਖ ਕਰਦੇ ਸੀ। ਉਹਨਾਂ ਕੰਪਨੀਆਂ, ਉਹਨਾਂ ਮੁਲਕਾਂ ਨੇ ਵੀ ਹੁਣ ਸਖਤੀ ਜਿਹੜੀ ਸਟੂਡੈਂਟ ਵੀਜ਼ੇ 'ਚ ਕਰਨ ਕਰਕੇ ਜਿਹੜੇ ਵਿਦਿਆਰਥੀ ਆ ਉਹ ਹੋਰ ਮੁਲਕਾਂ ਵੱਲ ਨੂੰ ਜਿਹੜਾ ਰੁਖ ਆ ਉਹ ਕਰੀ ਬੈਠੇ ਹੈਗੇ ਨੇ। ਪਰ ਇਹ ਜੇ ਇੱਕ ਜ਼ਰੂਰ ਗੁੱਡ ਨਿਊਜ਼ ਆ ਜਿਹੜੇ ਸਟੂਡੈਂਟ ਆ ਇੱਥੇ F1 ਦੇ ਉੱਤੇ ਆ, ਵੀ ਜੇ ਤੁਸੀਂ H1 ਦੇ ਉੱਤੇ ਜਾਂਦੇ ਆ ਤਾਂ ਤੁਹਾਡੇ ਲਈ $1 ਲੱਖ ਦੀ ਫੀਸ ਜਿਹੜੀ ਆ ਉਸ ਤੋਂ ਹੁਣ ਤੁਹਾਨੂੰ ਛੁੱਟੀ ਮਿਲ ਗਈ ਆ, ਉਸ ਤੋਂ ਤੁਹਾਨੂੰ ਮਾਫ ਹੋ ਚੁੱਕੇ ਆ। ਤੇ ਇੱਥੇ ਜਿਹੜੇ ਆਲਰੇਡੀ H1B ਦੇ ਉੱਤੇ ਆ, ਜੇ ਐਕਸਟੈਂਡ ਕਰ ਰਹੇ ਆ ਉਹਨਾਂ ਦੇ ਉੱਤੇ ਵੀ ਨਹੀਂ, ਤੇ ਨਾਲ ਦੇ ਨਾਲ ਜੇ ਤੁਹਾਡਾ ਇੰਪਲੋਇਰ ਵੀ ਚੇਂਜ ਹੋਇਆ ਆ ਉਹਨਾਂ ਨੂੰ ਵੀ $1 ਲੱਖ ਫੀਸ ਜਿਹੜੀ ਆ ਉਹ ਨਹੀਂ ਦੇਣੀ ਪਵੇਗੀ।